ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम 26 ਅਗਸਤ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕੱਚੇ ਦੇ ਡਾਕੂਆਂ ਦੀ। ਹਾਂਜੀ, ਉਹਦੇ 'ਚ ਦੋ ਡਿਵੈਲਪਮੈਂਟ ਨੇ ਬੜੀਆਂ ਹੀ ਖਤਰਨਾਕ ਤੇ ਮੈਂ ਇਹ ਆਖਾਂਗਾ ਕਿ ਮਾਇਆਨਾਜ਼ ਤੇ ਸ਼ਾਨਦਾਰ ਕਿਸਮ ਦੀਆਂ ਡਿਵੈਲਪਮੈਂਟ ਨੇ। ਇੱਕ ਡਿਵੈਲਪਮੈਂਟ ਤੇ ਇਹ ਹੈ ਕਿ ਜਿਹੜਾ ਨਵਾਜ਼ ਨਾਂ ਦਾ ਪੁਲਿਸ ਕਾਂਸਟੇਬਲ ਉਹਨਾਂ ਅਗਵਾ ਕੀਤਾ ਸੀ ਉਹ ਛੁਡਵਾ ਲਿਆ ਗਿਆ ਅਤੇ ਕੱਲ੍ਹ ਤੇ ਪੁਲਿਸ ਨੇ ਬੜੀਆਂ ਉੱਤੇ ਮਠਿਆਈਆਂ ਸ਼ਠਿਆਈਆਂ ਵੰਡੀਆਂ IG ਸਾਹਿਬ ਨੇ ਔਰ ਦੂਜਿਆਂ ਨੇ ਕਿ ਅਸੀਂ ਆਪਣਾ ਕਾਂਸਟੇਬਲ ਛੁਡਵਾ ਲਿਆ। ਉਹੀ ਕਾਂਸਟੇਬਲ ਜਿਹਨੂੰ ਉਹ ਅਗਵਾ ਕਰਕੇ ਲੈ ਗਏ ਸਨ ਅਤੇ ਉਹ ਵਿਚਾਰਾ ਮਿੰਨਤ ਤਰਲਾ ਕਰ ਰਿਹਾ ਸੀ ਅਤੇ ਮਰੀਮ ਨਵਾਜ਼ ਸਾਹਿਬਾ ਨੂੰ, ਚੀਫ ਮਿਨਿਸਟਰ ਨੂੰ, ਪ੍ਰਾਈਮ ਮਿਨਿਸਟਰ ਨੂੰ ਰਿਕੁਐਸਟ ਕਰ ਰਿਹਾ ਸੀ ਵੀ ਮੇਰੀ ਇੱਥੋਂ ਜਾਨ ਛੁਡਵਾਓ, ਮੈਨੂੰ ਇਹਨਾਂ ਮਾਰ ਦੇਣਾ ਜਿਵੇਂ ਦੂਸਰਿਆਂ ਨੂੰ ਮਾਰ ਦਿੱਤਾ ਸੀ। ਉਸ ਤੋਂ ਬਾਅਦ ਇਹ ਅਗਲੇ ਦਿਨ ਛੁੱਟ ਕੇ ਘਰ ਆ ਗਿਆ ਅਤੇ ਪੁਲਿਸ ਨੇ ਇੱਥੇ ਬੜੀਆਂ ਲੁੱਡੀਆਂ ਪਾਈਆਂ ਵੀ ਜਨਾਬ ਅਸੀਂ ਛੁਡਵਾ ਲਿਆ। ਹੁਣ ਇਤਲਾਹ ਜਿਹੜੀ ਸਾਹਮਣੇ ਆਈ ਹੈ ਉਹ ਇਹ ਆਈ ਹੈ ਵੀ ਇਹ ਜਿਹੜਾ ਪੁਲਿਸ ਵਾਲਾ ਸੀ ਇਹ 29 ਚੱਕ ਦਾ ਰਹਿਣ ਵਾਲਾ ਸੀ ਗਾਲਬਨ, ਔਰ ਇਹਨੂੰ ਜ਼ਾਹਿਰ ਹੈ ਉਹਨਾਂ ਨੇ ਅਗਵਾ ਕਰ ਲਿਆ। ਇਹਦੇ ਪਿੰਡ ਵਾਲੇ ਜਿਹੜੇ ਇਹਦੇ ਪਿੰਡ ਦੇ ਲੋਕ ਸਨ ਉਹ ਵਿਚਾਰੇ ਮੁਤਹਰਕ ਹੋਏ। ਇਹਦਾ ਨਾਂ ਲਿਆਕਤਪੁਰ ਦਾ ਨਵਾਹੀ ਪਿੰਡ ਹੈ 29 ਚੱਕ, ਉੱਥੇ ਨਾਲ ਇਹਦਾ ਤਲਕ ਸੀ ਔਰ ਉਹਨਾਂ ਨੇ ਪਿੰਡ ਵਾਲਿਆਂ ਨੇ ਇਹ ਮਸ਼ਵਰਾ ਕੀਤਾ ਆਪੋ 'ਚ ਕਿ ਬਈ ਬੰਦਾ ਸਾਡਾ ਚੁੱਕ ਲਿਆ ਅਤੇ ਉਹਨੂੰ ਕਿਵੇਂ ਛੁਡਾਈਏ। ਉਹਨਾਂ ਨੂੰ ਇਹ ਤਾਂ ਪਤਾ ਸੀ ਵੀ ਸਾਡੀ ਨਾ ਪੁਲਿਸ ਨੇ ਉੱਧਰ ਨੂੰ ਮੂੰਹ ਕਰਨਾ ਹੈ ਅਤੇ ਨਾ ਸਾਡੀ ਹਕੂਮਤ ਨੇ ਉੱਧਰ ਨੂੰ ਮੂੰਹ ਕਰਨਾ ਹੈ ਅਤੇ ਨਾ ਕਿਸੇ ਹੋਰ ਨੇ ਮੂੰਹ ਕਰਨਾ ਜਿਹਨਾਂ ਨੂੰ ਕਰਨਾ ਚਾਹੀਦਾ। ਉਹ ਵਿਚਾਰਿਆਂ ਨੇ ਜਿਹੜੇ ਇਲਾਕੇ ਦੇ ਕੋਈ ਜ਼ਿਮੀਂਦਾਰ ਸਨ ਉਹਨਾਂ ਨਾਲ ਗਾਂਹ ਤੋਂ ਗਾਂਹ ਰਾਬਤਾ ਕੀਤਾ, ਸਿੰਧ 'ਚ ਕੀਤਾ, ਪੰਜਾਬ 'ਚ ਕੀਤਾ। ਉਹਨਾਂ ਦੇ ਥਰੂ ਕੱਚੇ ਦੇ ਡਾਕੂਆਂ ਨਾਲ ਰਾਬਤਾ ਕੀਤਾ ਅਤੇ ਉਹਨਾਂ ਨੂੰ ਆਖਿਆ ਵੀ ਅਸੀਂ ਤੁਹਾਡੀ ਇਮਦਾਦ ਕਰਾਂਗੇ ਜਿਹੜੀ ਵੀ ਕੋਈ ਮਾੜੀ ਚੰਗੀ ਕਰ ਸਕਦੇ ਹੋਏ ਅਤੇ ਤੁਸੀਂ ਸਾਡਾ ਬੰਦਾ ਜਿਹੜਾ ਉਹ ਛੱਡ ਦਿਓ। ਅਤੇ ਉਹ ਕੱਚੇ ਦੇ ਡਾਕੂਆਂ ਨੇ ਫਿਰ ਗੱਲਬਾਤ ਕਰਕੇ ਮੁਕਾਮੀ ਜ਼ਿਮੀਂਦਾਰਾਂ ਨਾਲ, ਮੁਕਾਮੀ ਲੋਕਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਇਹ ਦੂਸਰੇ ਪਾਸੇ ਇਹ ਸਮਝੋ ਕਿ ਪੰਚਾਇਤ ਦੇ ਥਰੂ ਇਹ ਜਿਹੜਾ ਨਵਾਜ਼ ਨਾਮੀ ਪੁਲਿਸ ਵਾਲਾ ਸੀ 29 ਚੱਕ ਦਾ ਲਿਆਕਤਪੁਰ ਦੇ ਲਾਗੇ ਰਹਿਣ ਵਾਲਾ, ਇਹਨੂੰ ਛੁਡਵਾ ਕੇ ਉੱਥੇ ਇਹਦੇ ਪਿੰਡ ਦੇ ਲੋਕ ਔਰ ਅਹਿਲੇ ਇਲਾਕਾ ਲੋਕ ਛੁਡਵਾ ਕੇ ਲੈ ਕੇ ਆਏ ਨੇ। ਇਹਦੇ 'ਤੇ IG ਦਾ ਜਾਂ ਹਕੂਮਤ ਦਾ ਕੋਈ ਲੈਣ ਦੇਣ ਨਹੀਂ, ਲੇਕਿਨ ਲੁੱਡੀਆਂ ਉਹ ਪਾ ਰਹੇ ਨੇ, ਮਠਿਆਈਆਂ ਵੰਡ ਰਹੇ ਨੇ ਅਤੇ ਮੁਬਾਰਕਬਾਦਾਂ ਲੈ ਰਹੇ ਨੇ ਵੀ ਅਸੀਂ ਆਪਣਾ ਪੁਲਿਸ ਵਾਲਾ ਜਿਹੜਾ ਉਹ ਛੁਡਵਾ ਕੇ ਲਿਆਏ। ਅਗਰ ਵੈਸੇ ਇਹਨਾਂ ਦੇ ਹੱਥੀਂ ਹੁੰਦਾ ਅਤੇ ਇਹਨਾਂ ਨੇ ਤਾਂ ਫਿਰ ਜਿਹੜਾ ਚੰਦ ਚੜਵਾਉਣਾ ਸੀ ਉਹ ਮੇਰਾ ਖਿਆਲ ਤੁਹਾਨੂੰ ਪਤਾ ਹੀ ਹੈ, ਮੈਨੂੰ ਦੱਸਣ ਦੀ ਲੋੜ ਕੋਈ ਨਹੀਂ। ਅੱਛਾ ਜੀ, ਅਗਲੀ ਜਿਹੜੀ ਖਬਰ ਹੈ ਉਹ ਵੀ ਇਹਦੇ ਨਾਲ ਦੀ ਰਲਦੀ ਮਿਲਦੀ ਹੈ, ਉਹ ਵੀ ਕੱਚੇ ਦੇ ਡਾਕੂਆਂ ਦੀ ਹੈ। ਉਹ ਖਬਰ ਤੁਸੀਂ ਸੁਣੋਗੇ ਤਾਂ ਤੁਹਾਡਾ ਹਾਸਾ ਨਿਕਲ ਜਾਏਗਾ। ਉਹ ਖਬਰ ਇਹ ਹੈ ਕਿ ਜੀ ਸ਼ਾਹਿਦ ਲੁੰਡ, ਜੀ ਹਾਂ ਡਾਕੂ, ਡਾਕਟਰ ਨਹੀਂ, ਡਾਕੂ ਸ਼ਾਹਿਦ ਲੁੰਡ, ਉਹਨੇ ਜਨਾਬ ਵਾਲਾ ਇੱਕ ਵੀਡੀਓ ਜਾਰੀ ਕੀਤੀ ਹੈ। ਵੀਡੀਓ ਤੁਹਾਨੂੰ ਇਸ ਵੀਲੌਗ ਦੇ ਆਖਰ 'ਤੇ ਸੁਣਵਾਵਾਂਗੇ ਅਤੇ ਤੁਹਾਡਾ ਹਾਸਾ ਵੀ ਨਿਕਲੇਗਾ ਅਤੇ ਪਰੇਸ਼ਾਨੀ ਵੀ ਲਵੋਗੇ। ਸੋਚੋਗੇ ਵੀ ਕਿੱਡੇ ਕਿੱਡੇ ਨਲਾਇਕ ਪਾਕਿਸਤਾਨ 'ਚ ਜੰਮ ਪਏ ਨੇ। ਡਾਕੂ ਸਾਹਿਬ ਦੇ ਬਾਰੇ ਨਹੀਂ ਮੈਂ ਆਖਣ ਡਿਆ, ਇਹ ਮੈਂ ਆਖਣ ਡਿਆ ਸਾਡੀ ਹਕੂਮਤ ਦੇ ਬਾਰੇ। ਉਹ ਡਾਕੂ ਜਿਹੜਾ ਸ਼ਾਹਿਦ ਲੁੰਡ ਹੈ ਉਹਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਹਦੇ 'ਚ ਉਹਨੇ ਆਪ ਵਜ਼ਾਰਤ ਦਾਖਲਾ ਨੂੰ ਫ਼ੋਨ ਕੀਤਾ। ਹਾਂਜੀ, ਤੁਹਾਨੂੰ ਪਤਾ ਵੀ ਵਜ਼ਾਰਤ ਦਾਖਲਾ ਨੇ ਇੱਕ ਪੋਸਟਰ ਕੱਢਿਆ ਸੀ ਜਿੱਥੇ ਸਾਰੇ ਡਾਕੂਆਂ ਦੇ ਨਾਂ ਸ਼ਾਂ ਲਿਖੇ ਸਨ ਔਰ ਉਹਨਾਂ ਦੀ ਕੀਮਤ ਜਿਹੜੀ ਮੁਕਰਰ ਕਰ ਦਿੱਤੀ ਸੀ 1 ਕਰੋੜ 50 ਲੱਖ 25 ਲੱਖ। ਉਹਦੇ 'ਚ ਪਹਿਲੇ ਨੰਬਰ 'ਤੇ ਨਾਂ ਜਿਹੜਾ ਉਹ ਸ਼ਾਹਿਦ ਲੁੰਡ ਦਾ ਪਾ ਦਿੱਤਾ ਸੀ। ਹੁਣ ਸ਼ਾਹਿਦ ਲੁੰਡ ਸਾਹਿਬ ਜਿਹੜੇ ਨੇ, ਡਾਕੂ ਸ਼ਾਹਿਦ ਲੁੰਡ, ਮੈਂ ਦੁਬਾਰਾ ਆਖਣ ਡਿਆ ਵੀ ਡਾਕਟਰ ਸ਼ਾਹਿਦ ਲੁੰਡ ਨਹੀਂ, ਡਾਕੂ ਸ਼ਾਹਿਦ ਲੁੰਡ ਸਾਹਿਬ ਜਿਹੜੇ ਨੇ ਉਹਨਾਂ ਨੇ ਇਹ ਇੱਕ ਫ਼ੋਨ ਕਾਲ ਦੀ ਵੀਡੀਓ ਆਪਣੀ ਮੰਜ਼ਰ ਆਮ 'ਤੇ ਲਿਆਂਦੀ ਹੈ। ਉਹ ਵਜ਼ਾਰਤ ਖਾਰਜ ਆਪਣਾ ਦਾਖਲਾ ਵਾਲਿਆਂ ਨੂੰ ਉਹਨਾਂ ਨੇ ਫ਼ੋਨ ਕੀਤਾ। ਉਹਨਾਂ ਕਿਹਾ ਭਾਈ ਜੀ ਤੁਸੀਂ ਮੇਰਾ ਨਾਂ ਪਾਇਆ, ਮੈਂ ਤਾਂ ਨਿੱਕਾ ਜਿਹਾ ਡਾਕੂ ਹਾਂ, ਮੇਰਾ ਤਾਂ ਕੋਈ ਕੰਮ ਨਹੀਂ, ਮੈਂ ਤਾਂ ਉਸ ਇਲਾਕੇ 'ਚ ਵੀ ਨਹੀਂ ਹੈਗਾ ਜਿੱਥੇ ਪੁਲਿਸ ਵਾਲੇ ਮਾਰੇ ਗਏ ਨੇ, ਅਤੇ ਇਹ ਤੁਸੀਂ ਕੀ ਕੋਈ Jio TV ਜਾਂ ਕਿਸੇ ਹੋਰ ਚੈਨਲ ਦੇ ਝੂਠੇ ਰਿਪੋਰਟਰਾਂ ਦੇ ਕਹਿਣ ਦੇ ਉੱਤੇ ਬਣਾਈ ਹੈ ਲਿਸਟ ਜਾਂ ਕਿਸ ਤਰ੍ਹਾਂ ਬਣਾਈ ਹੈ। ਮੇਰਾ ਮਤਲਬ ਹੈ ਕਿ ਇਹ 2 ਨੰਬਰ ਸਹਾਫੀ ਜਿਹੜੇ ਨੇ ਯੈਲੋ ਜਰਨਲਿਜ਼ਮ ਵਾਲੇ, ਇਹਨਾਂ ਦੇ ਕਹਿਣ 'ਤੇ ਲਿਸਟਾਂ ਬਣਾਓਗੇ ਤਾਂ ਫਿਰ ਤਾਂ ਵਾਕਈ ਇਹੋ ਜਿਹੀਆਂ ਬਣਨਗੀਆਂ, ਕਿਉਂਕਿ ਡਾਕੂ ਨੇ ਆਖਿਆ ਮੈਰਿਟ ਕਰੋ ਜਨਾਬ, ਮੈਰਿਟ, ਹੋਰ ਕਿਸੇ ਚੀਜ਼ 'ਚ ਮੈਰਿਟ ਨਹੀਂ ਕਰ ਸਕਦੇ, ਕਮ ਅਜ਼ ਕਮ ਡਾਕੂਆਂ ਦੀ ਲਿਸਟ ਬਣਾਉਣ 'ਤੇ ਮੈਰਿਟ ਕਰ ਦਿਓ ਮੂਰਖੋ। ਉਹਨੇ ਕਿਹਾ ਕਿ ਮੈਨੂੰ ਇਹ ਦੱਸੋ ਵੀ ਮੇਰਾ ਨਾਂ ਪਾ ਦਿੱਤਾ ਹੈ, ਮੈਂ ਤਾਂ ਨਿੱਕਾ ਜਿਹਾ ਡਾਕੂ ਹਾਂ, ਮੈਨੂੰ ਨੰਬਰ 1 'ਤੇ ਪਾ ਦਿੱਤਾ ਹੈ, 1 ਕਰੋੜ ਮੇਰੇ 'ਤੇ ਇਨਾਮ ਰੱਖ ਦਿੱਤਾ ਹੈ। ਜਾਂ ਤਾਂ ਕੋਈ ਖਤਰਨਾਕ ਡਾਕੂ ਹੋਏ ਨਾ, ਉਹਨੂੰ ਤਾਂ ਕੋਈ ਨਹੀਂ ਮਾਰੇਗਾ ਡਰਦਾ। ਹੁਣ ਕਿਸੇ ਆਮ ਮਾੜੇ ਬੰਦੇ ਨੂੰ ਤੁਸੀਂ ਨੰਬਰ 1 ਡਾਕੂ ਬਣਾ ਕੇ ਉਹਦੀ ਫੋਟੋ ਲਾ ਦੋਗੇ ਕਿਸੇ 2 ਨੰਬਰ ਜੇ ਸਹਾਫੀ ਦੀ ਰਿਪੋਰਟ ਦੇ ਉੱਤੇ, ਅਤੇ ਉਹ ਤਾਂ ਮਾਰਿਆ ਗਿਆ ਕਿਉਂਕਿ ਉਹਨੂੰ ਤਾਂ ਲੰਘਦਿਆਂ ਵੜਦਿਆਂ ਕਿਸੇ ਨਾ ਕਿਸੇ ਬੰਦੇ ਨੇ ਮਾਰ ਦੇਣਾ ਕਿਉਂਕਿ ਉਹ ਮਾੜਾ ਬੰਦਾ ਹੋਣਾ। ਮਾੜੇ ਬੰਦੇ ਨੂੰ ਤਾਂ ਇੱਥੇ ਉਂਝ ਨਹੀਂ ਛੱਡਣ ਡਏ। ਤੁਹਾਨੂੰ ਪਤਾ ਹੀ ਹੈ ਨਤਾਸ਼ਾ ਨੇ 5 ਬੰਦੇ ਮਾੜੇ ਥੱਲੇ ਦੇ ਦਿੱਤੇ ਨੇ ਅਤੇ ਸਾਰੀ ਦੁਨੀਆ ਨੂੰ ਪੁੱਛਦੀ ਹੈ ਵੀ ਤੁਹਾਨੂੰ ਨਹੀਂ ਪਤਾ ਮੇਰਾ ਅੱਬਾ ਕੌਣ ਹੈ। ਉਹ ਬਾਹਰ ਡਾਕੂ ਰੋ ਪਿਆ। ਉਹਨੇ ਕਿਹਾ ਭਾਈ ਕਿਤੇ ਹੋਰ ਕਾਨੂੰਨ ਨਾਫਜ਼ ਅਗਰ ਨਹੀਂ ਕਰਨਾ
ਕਿਤੇ ਹੋਰ ਮੈਰਿਟ ਨਹੀਂ ਕਰਨਾ ਪਾਕਿਸਤਾਨ 'ਚ, ਹਰ ਥਾਂ ਤੇ ਮੈਰਿਟ ਦੀ ਤਬਾਹੀ ਫੇਰਤੀ। ਕਮ ਸੇ ਕਮ ਡਾਕੂਆਂ ਦੀ ਲਿਸਟ ਤੇ ਮੈਰਿਟ ਕਰ ਲਓ। ਉਹਨੇ ਆਖਿਆ ਕਮ ਸੇ ਕਮ ਜਿਸ ਵੇਲੇ ਲਿਸਟ ਬਣਾਉਂਦੇ ਹੋ ਡਾਕੂਆਂ ਦੀ, ਉਹਦੇ ਤੇ ਮੈਰਿਟ ਫਾਲੋ ਕਰ ਲਓ, ਕਿਸੇ ਹੋਰ ਚੀਜ਼ ਤੇ ਨਹੀਂ ਕਰ ਸਕਦੇ। ਉਹ ਫਿਰ ਡਾਕੂ ਸਾਹਿਬ ਨੇ ਕੀ ਕੁਛ ਆਖਿਆ ਤੁਸੀਂ ਵੀਲੌਗ ਦੇ ਆਖਰ ਤੇ ਸੁਣ ਲੈਣਾ। ਉਹਨੇ ਇਹਨਾਂ ਨੂੰ ਮੁਕੰਮਲ ਫਿਰ ਕਿਸ ਤਰੀਕੇ ਨਾਲ ਖਰਾਜ ਤਹਿਸੀਨ ਪੇਸ਼ ਕੀਤਾ। ਉਹਨੇ ਆਖਿਆ ਵੀ ਤੁਸੀਂ ਤਾਂ ਬਿਲਕੁਲ ਹੀ ਕਰਪਟ ਜੇ ਯਾਰ, ਤੁਹਾਡੇ ਡਾਕੂਆਂ ਦੀ ਲਿਸਟ ਬਣਾਉਣ ਦੇ ਵੀ ਕਰਪਸ਼ਨ ਕਰਦੇ ਜੇ, ਕਮ ਸੇ ਕਮ ਲਿਸਟ ਬਣਾਉਣ ਦੀ ਤਾਂ ਕਰਪਸ਼ਨ ਨਾ ਕਰੋ। ਬਰਲੋ ਤੁਹਾਨੂੰ ਐਂਡ ਤੇ ਉਹ ਸੁਣਵਾਵਾਂਗੇ, ਉਹਨਾਂ ਦਾ ਸਾਰੀ ਗੱਲਬਾਤ ਜਿਹੜੀ ਹੈ ਉਹ ਇਸ ਵੀਲੌਗ ਦੇ ਐਂਡ ਤੇ ਤੁਹਾਡੇ ਸਾਹਮਣੇ ਰੱਖਾਂਗੇ। ਹੁਣ ਉਹਨੇ ਅਗਲੀ ਖਬਰ ਵਾਲੇ ਪਾਸੇ ਜੀ। ਅਗਲੀ ਖਬਰ ਇਹ ਹੈ ਕਿ ਸਾਬਕ IG ਨੇ ਤਾਹਿਰ ਆਲਮ ਸਾਹਿਬ, ਉਹਨਾਂ ਵੀ ਬੜਾ ਹੀ ਜ਼ਬਰਦਸਤ ਐਲਾਨ ਕੀਤਾ ਹੈ ਜਨਾਬ। ਮੈਨੂੰ ਲੱਗਦਾ ਉਹਨਾਂ ਦਾ ਵੀ ਹੂਰੇ ਖਾਣ ਨੂੰ ਦਿਲ ਕਰਦਾ ਹੈ। ਤਾਹਿਰ ਆਲਮ ਸਾਹਿਬ ਜਿਹੜੇ ਨਾ ਵੈਸੇ ਵੀ ਮਾਸ਼ਾਅੱਲਾ ਉਹ ਵੀ ਇੰਝ ਹੀ ਲੱਗਦਾ ਵੀ ਜਿਹੜਾ ਸੰਗਤਰੇ ਹੀ ਲੱਗਦੇ ਨੇ ਉਹ ਵੀ। ਲੇਕਿਨ ਬਹਰਹਾਲ ਉਹ ਤਾਹਿਰ ਆਲਮ ਸਾਹਿਬ ਜਿਹੜੇ ਨੇ ਉਹਨਾਂ ਨੇ ਇੱਕ ਮਸ਼ਵਰਾ ਬੜਾ ਭਰਵਾਂ ਜਿਹਾ ਦਿੱਤਾ ਹੈ। ਲੇਕਿਨ ਮੈਨੂੰ ਇਹ ਨਹੀਂ ਪਤਾ ਵੀ ਉਹਨਾਂ ਨੂੰ ਕੋਈ ਇਸ ਤੋਂ ਬਾਅਦ ਉਹਨਾਂ ਦੇ ਨਾਲ ਕੀ ਕਰਦੇ ਨੇ, ਉਹਨਾਂ ਦੀ ਠੁਕਾਈ ਛੁਕਾਈ ਹੁੰਦੀ ਹੈ ਜਾਂ ਨਹੀਂ ਹੁੰਦੀ, ਜਾਂ ਬਚੇ ਰਹਿੰਦੇ ਨੇ। ਚਲੋ, ਉਹਨਾਂ ਕਿਹਾ ਜੀ ਕਿ ਕੋਟ ਅੱਧੂ ਤੋਂ ਲੈ ਕੇ ਤੇ ਸਿੰਧ ਤੱਕ ਦਾ ਜਿਹੜਾ 200 ਕਿਲੋਮੀਟਰ ਦਾ ਰਕਬਾ ਹੈ ਨਾ, ਇਹ ਫੌਜ ਨੂੰ ਦੇ ਦਿਓ, ਫੌਜ ਨੂੰ ਦੇ ਦਿਓ, ਇੱਥੇ ਅਮਨ ਕਾਇਮ ਹੋ ਜਾਏਗਾ। ਬੱਲੇ ਬਈ ਸ਼ੇਰ ਬੱਗੇ ਹੋ ਤੁਸੀਂ, ਕਮਾਲ ਹੀ ਕਰ ਗਏ ਹੋ। ਲਓ, ਅਸੀਂ ਲੈਣਾ ਹੁੰਦਾ ਤਾਂ ਅਸੀਂ ਪਹਿਲਾਂ ਨਾ ਲੈਂਦੇ। ਅਸੀਂ ਤਕਰੀਬਨ 48 ਲੱਖ ਏਕੜ, ਹਾਂਜੀ ਇਹ ਤੁਸੀਂ ਦੁਰਸਤ ਸੁਣ ਰਹੇ ਹੋ, 4.8 ਮਿਲੀਅਨ, 4.8 ਮਿਲੀਅਨ ਏਕੜ, 48 ਲੱਖ ਏਕੜ ਜ਼ਮੀਨ ਜਿਹੜੀ ਹੈ ਉਹ SIFC ਦੇ ਅੰਡਰ ਸਾਡੀ ਜਿਹੜੀ ਪਾਕ ਫੌਜ ਹੈ ਉਹਨਾਂ ਨੇ ਉਹਨੂੰ ਕਾਰਪੋਰੇਟ ਫਾਰਮਿੰਗ ਵਾਸਤੇ ਇਸਤੇਮਾਲ ਕਰਨ ਦਾ ਫੈਸਲਾ ਕੀਤਾ ਅਤੇ ਗਾਂ ਲੋਕਾਂ ਨੂੰ ਲੀਜ਼ 'ਤੇ ਦੇ ਰਹੇ ਨੇ। ਤਾਂ ਮੈਨੂੰ ਦੱਸੋ ਵੀ ਕੱਚੇ ਦੀ ਨਾ ਅਸੀਂ ਕੋਈ 2 4 5 ਹਜ਼ਾਰ 10 ਹਜ਼ਾਰ 20 ਹਜ਼ਾਰ ਏਕੜ ਜਿਹੜੀ ਜ਼ਮੀਨ ਹੈ ਉਹ ਵਿੱਚ ਪਾ ਲੈਂਦੇ ਅਗਰ ਅਸੀਂ ਇਹ ਕੰਮ ਕਰਨਾ। ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ। ਬਹਰਹਾਲ ਤਾਹਿਰ ਆਲਮ ਸਾਹਿਬ ਦੀ ਇਹ ਸ਼ਰਾਰਤ ਹੈ, ਸਾਬਕ IG ਨੇ। ਉਹਨਾਂ ਆਖਿਆ ਵੀ ਇਹ ਫੌਜ ਨੂੰ ਦੇ ਦਿਓ, ਉੱਥੋਂ ਡਾਕੂ ਜਿਹੜੇ ਨੇ ਉਹ ਖਤਮ ਹੋ ਜਾਣਗੇ। ਅੱਛਾ, ਮੁਬਸ਼ਰ ਜ਼ੈਦੀ ਸਾਹਿਬ ਨੇ ਇੱਕ, ਵੈਸੇ ਕਈ ਵਾਰੀ ਬੜੀ ਗੰਦੀ ਜ਼ੁਬਾਨ ਇਸਤੇਮਾਲ ਕਰਦੇ ਨੇ ਭਾਈ ਹੋਣੀ, ਅਤੇ ਬੰਦੇ ਏਡੇ ਮਾੜੇ ਨਹੀਂ, ਪਰ ਇਹਨਾਂ ਨੂੰ ਆਪ ਨਹੀਂ ਸਮਝ ਆਉਂਦੀ, ਕਮਲੀਆਂ ਗੱਲਾਂ ਕਰਦੇ ਨੇ ਕਈ ਵਾਰੀ, ਬਹੁਤ ਹੀ ਗੰਦੀ ਜ਼ੁਬਾਨ ਇਸਤੇਮਾਲ ਕਰਦੇ ਨੇ, ਕੋਈ ਸਮਝ ਨਹੀਂ। ਫਿਰ ਲੋਕਾਂ ਕੋਲ ਗਾਲਾਂ ਖਾਂਦੇ ਨੇ ਸੋਸ਼ਲ ਮੀਡੀਆ 'ਤੇ। ਫਿਰ ਜਦੋਂ ਲੋਕ ਗਾਲਾਂ ਕੱਢਦੇ ਨੇ ਨਾ, ਤਾਂ ਗੰਦੀ ਜ਼ੁਬਾਨ ਦਾ ਹੁਣ ਅੰਜਾਮ ਵੀ ਗੰਦਾ ਹੀ ਹੋਣਾ ਹੈ ਨਾ। ਫਿਰ ਜਦੋਂ ਗਾਲਾਂ ਕੱਢਦੇ ਨੇ ਲੋਕ ਅੱਗੋਂ ਉਹਨਾਂ ਨੂੰ, ਅਤੇ ਫਿਰ ਆਉਂਦੇ ਨੇ PTI ਨੇ ਕਰਵਾ ਦਿੱਤਾ, ਇਮਰਾਨ ਖਾਨ ਨੇ ਕਰਵਾ ਦਿੱਤਾ, ਇਹ ਫਲਾਣੇ ਨੇ ਕਰਵਾ ਦਿੱਤਾ, ਫਲਾਣੇ ਨੇ ਕਰਵਾ ਦਿੱਤਾ। ਭਾਈ ਜੀ ਤੁਸੀਂ ਵੀ ਜ਼ਰਾ ਵੇਖਿਆ ਕਰੋ ਵੀ ਕਿਹੋ ਜਿਹੀ ਜ਼ੁਬਾਨ ਇਸਤੇਮਾਲ ਕਰਦੇ ਹੋ। ਬਹਰਹਾਲ ਉਹਨਾਂ ਨੇ ਕਿਹਾ ਹੈ ਕਿ ਕੱਚੇ ਦਾ ਫੇਜ਼ 1 ਜਿਹੜਾ ਨਾ, ਕੱਚੇ ਦੇ ਵਿੱਚ DHA ਦਾ ਫੇਜ਼ 1 ਲਾਂਚ ਕਰ ਦਿਓ, ਫਿਰ ਵੇਖਿਓ ਨਾ ਡਾਕੂ ਰਹਿਣਗੇ ਨਾ ਜ਼ਮੀਨ ਰਹੇਗੀ, ਕਬਜ਼ਾ ਕਿਵੇਂ ਲੱਭਦਾ। ਅਤੇ ਉਹਨਾਂ ਕਿਹਾ ਜੀ ਕੱਚੇ ਦਾ DHA ਫੇਜ਼ 1 ਲਾਂਚ ਕਰੋ ਔਰ ਇਨਵੈਸਟਮੈਂਟ ਮੰਗਵਾਓ ਔਰ ਉੱਥੇ ਕਮਰਸ਼ੀਅਲ ਪ੍ਰਾਪਰਟੀਆਂ ਦਿਓ ਲੋਕਾਂ ਨੂੰ, ਔਰ ਵੇਖਿਓ ਫਿਰ ਉੱਥੋਂ ਕਿਵੇਂ ਹਰ ਸ਼ੈ ਦਾ ਨਾਮੋ ਨਿਸ਼ਾਨ ਜਿਹੜਾ ਉਹ ਮਿਟ ਜਾਂਦਾ ਹੈ। ਅੱਗੇ ਜਨਾਬ ਸ਼ੌਕਤ ਬਸਰਾ ਸਾਹਿਬ ਨੇ ਕਿਹਾ ਵੀ ਇੱਕ ਪਾਸੇ ਅਸੀਂ ਐਟਮੀ ਤਾਕਤ ਹੈ ਅਤੇ ਦੂਜੇ ਪਾਸੇ ਸਾਡੇ ਕੋਲੋਂ ਕੱਚੇ ਦੇ ਡਾਕੂ ਜਿਹੜੇ ਨੇ ਉਹ ਕਾਬੂ ਨਹੀਂ ਆਉਣ ਡਏ। ਅਤੇ ਮੇਰਾ ਖਿਆਲ ਹੈ ਵੀ ਉਹ ਇਸ ਤੋਂ ਐਟਮੀ ਜਿਹੜੀ ਤਾਕਤ ਅਸੀਂ ਉਹਦਾ ਇਸਤੇਮਾਲ ਅਸੀਂ ਇਸ ਤੋਂ ਨਹੀਂ ਕਰਦੇ ਵੀ ਕਿਤੇ ਕੱਚੇ ਦੇ ਡਾਕੂ ਪੱਕੇ ਦੇ ਨਾ ਬਣ ਜਾਣ, ਮੈਨੂੰ ਪੱਕ ਨਾ ਜਾਣ ਕਿਤੇ ਉਸ ਦੇ ਨਾਲ। ਇਸ ਲਈ ਮੇਰਾ ਖਿਆਲ ਜਿਹੜਾ ਨਾ ਉਹ ਅਸੀਂ ਫੜਨ ਤੋਂ ਜਿਹੜਾ ਉਹ ਬਿਲਕੁਲ ਜਿਹੜਾ ਇਹੀ ਆਖਾਂ ਵੀ ਅਸੀਂ ਪਾਸੇ 'ਤੇ ਬੈਠੇ ਵੀ ਅਸੀਂ ਨਹੀਂ ਇਹਨਾਂ ਨੂੰ ਫੜਨਾ। ਅੱਗੇ ਜੀ ਸਦੀਕ ਜਾਨ ਸਾਹਿਬ ਕਹਿੰਦੇ ਨੇ ਵੀ ਮਰੀਮ ਨਵਾਜ਼ ਨੂੰ ਬੜਾ ਵਰਦੀ ਪਾਉਣ ਦਾ ਸ਼ੌਕ ਸੀ ਪੁਲਿਸ ਦਾ, ਅਤੇ ਉਹਨਾਂ ਨੂੰ ਅਗਲੇ ਮੋਰਚਿਆਂ 'ਤੇ ਘੱਲੋ ਅਤੇ ਕੱਚੇ ਦੇ ਡਾਕੂਆਂ ਦੇ ਉੱਤੇ ਆਪਰੇਸ਼ਨ ਕਰਨ। ਇਹ ਹੁਣ ਇੱਥੇ ਮੈਂ ਸਦੀਕ ਜਾਨ ਸਾਹਿਬ ਨਾਲ ਥੋੜ੍ਹਾ ਜਿਹਾ ਜਿਹੜਾ ਨਾ ਉਹ ਡਿਸਐਗਰੀ ਕਰਾਂਗਾ। ਮੇਰੀ ਭੈਣ ਨੂੰ ਕਿਉਂ ਘੱਲਣਾ ਚਾਹੁੰਦੇ ਉੱਥੇ ਮੇਰੀ ਬਾਜੀ ਨੂੰ ਮੁਸੀਬਤ ਦੇ ਵਿੱਚ? ਮਤਲਬ ਉੱਥੇ ਗੋਲੀ ਖਾਣੀ ਹੈ? ਬਾਜੀ ਗੋਲੀ ਖਾਂਦੀ ਹੈ ਲੇਕਿਨ ਵਿਟਾਮਿਨ ਦੀ ਖਾਂਦੀ ਹੈ, ਬਾਜੀ ਨੇ ਇਹ ਗੋਲੀ ਨਹੀਂ ਖਾਣੀ। ਅਤੇ ਬਾਜੀ ਨੂੰ ਤੁਸੀਂ ਕਿੱਧਰ ਪਰ ਘੱਲਣ ਦੇ? ਫਿਰ ਉੱਥੇ ਗਰਮੀ ਹੁੰਦੀ ਹੈ। ਅਸੀਂ 3 ਵਾਰੀ 4 ਵਾਰੀ ਮੇਰੀ ਭੈਣ ਨੇ ਮੇਕਅਪ ਕਰਨਾ ਹੁੰਦਾ ਚੰਗਾ ਦੱਬ ਕੇ, ਅਤੇ ਮੈਨੂੰ ਇਹ ਦੱਸੋ ਵੀ ਬਾਜੀ ਉੱਥੇ ਜਾ ਕੇ ਕੀ ਕਰੇਗੀ? ਔਰ ਫਿਰ ਇਹ ਜ਼ਰਾ ਤਸਵੀਰ ਵੇਖੋ ਨਾ ਜਨਾਬ, ਇੱਕ ਪਾਸੇ ਅੰਜਲੀਨਾ ਜੋਲੀ ਹੈ ਮੇਰਾ ਖਿਆਲ, ਉਹ ਵਿਚਾਰੀ ਆਪਣੇ ਨਹੁੰ ਸ਼ੌਂ ਕੱਟ ਕੇ ਆਈ ਸੀ, ਬਾਜੀ ਨੇ ਵੇਖੋ ਵੀ ਗਿੱਠ ਨਹੁੰ ਵੀ ਲਵਾਏ ਨੇ, ਅਤੇ ਬਾਜੀ ਲੇਕਿਨ ਜੱਫੀ ਬਾਜੀ ਨੇ ਉਸੇ ਪੋਜ਼ 'ਚ ਪਾਈ ਹੈ। ਬਾਜੀ ਐਕਟਰ ਅੱਛੀ ਹੈ, ਮਿਮਿਕ ਬੜਾ ਚੰਗਾ ਕਰਦੀ ਹੈ, ਕਾਪੀ ਬੜਾ ਚੰਗਾ ਕਰਦੀ ਹੈ। ਬਾਜੀ ਨੇ ਪਹਿਲਾਂ ਵੇਖਿਆ ਵੀ ਉਹਨੇ ਵੀ ਅੱਖਾਂ ਬੰਦ ਕੀਤੀਆਂ ਸੀ, ਮੈਂ ਵੀ ਅੱਖਾਂ ਬੰਦ ਕਰਨੀਆਂ ਨੇ। ਜ਼ਰਾ ਥੋੜ੍ਹੀ ਜਿਹੀ ਰੂਹਾਨੀ ਜਿਹੀ ਜੱਫੀ ਪਾ ਰਹੀ ਹੈ ਨਾ ਬਾਜੀ, ਕਿ ਮੈਨੂੰ ਬਹੁਤ ਮਹਿਸੂਸ ਹੋ ਰਿਹਾ, ਲੇਕਿਨ ਜ਼ਰਾ ਉਹ ਫਿਰ ਐਕਟਿੰਗ ਥੋੜ੍ਹੀ ਜਿਹੀ ਕਿਤੇ ਨਾ ਕਿਤੇ ਰਹਿ ਜਾਂਦੀ ਹੈ। ਅਤੇ ਬਾਜੀ ਦੀਆਂ ਤਿਆਰੀਆਂ ਚੈੱਕ ਕਰੋ ਅਤੇ ਬਾਜੀ ਦੀਆਂ ਜੱਫੀਆਂ ਚੈੱਕ ਕਰੋ ਇਸ ਬੀਬੀ ਦੇ ਨਾਲ। ਬਹਰਹਾਲ ਕਹਿਣ ਦਾ ਮਤਲਬ ਹੈ ਕਿ ਸਦੀਕ ਜਾਨ ਸਾਹਿਬ ਚਾਹੁੰਦੇ ਨੇ ਵੀ ਬਾਜੀ ਵਿਟਾਮਿਨ ਦੀ ਗੋਲੀ ਨਾ ਖਾਵੇ, ਬਾਜੀ ਦੂਜੀ ਗੋਲੀ ਖਾਵੇ। ਮੇਰਾ ਮਸ਼ਵਰਾ ਬਾਜੀ ਨੂੰ ਹੋਵੇਗਾ ਕਿ ਬਾਜੀ ਜੀ ਉੱਧਰ ਨੂੰ ਕੋਈ ਨਹੀਂ ਜਾਣਾ, ਉੱਥੇ ਸਹੀ ਗੋਲੀਆਂ ਚੱਲਦੀਆਂ ਨੇ ਅਸਲ ਵਾਲੀਆਂ ਠਿਸ਼ੂ ਕਰਕੇ, ਅਤੇ ਇਹ ਨਾ ਹੋਵੇ ਤੁਸੀਂ ਉੱਧਰ ਜਾਓ ਅਤੇ ਮੇਰਾ ਮਤਲਬ ਹੈ ਕੰਮ ਹੀ ਖਰਾਬ ਹੋ ਜਾਏ। ਇੱਥੇ ਵਰਦੀ ਪਾ ਕੇ ਜਿਹੜਾ ਨਾ ਕਾਂਸਟੇਬਲ ਦੀ ਸਪੈਂਡ ਦੀ, ਅਤੇ ਇੱਧਰ ਉੱਧਰ ਜਿਹੜੇ ਸਲੂਟ ਮਾਰੋ ਅਤੇ ਸਲੂਟ ਮਰਵਾਓ ਆਪਣੇ ਆਪ ਨੂੰ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਮਹਿਰ ਬੁਖਾਰੀ ਸਾਹਿਬਾ ਨੇ ਇਹਦੇ 'ਤੇ ਗੱਲ ਕੀਤੀ। ਮਹਿਰ ਬੁਖਾਰੀ ਸਾਹਿਬਾ ਨੇ ਕਿਹਾ ਹੈ ਕਿ ਪੁਲਿਸ ਨੂੰ ਸਿਆਸੀ ਤੌਰ 'ਤੇ ਇੰਨਾ ਇਸਤੇਮਾਲ ਕਰ ਲਿਆ, ਮਤਲਬ ਕਿ ਨੂਨ ਲੀਗ, ਉਹਨਾਂ ਨਹੀਂ ਆਖਿਆ ਲੇਕਿਨ ਮੇਰਾ ਕਹਿਣਾ ਹੈ ਕਿ ਨੂਨ ਲੀਗ ਦਾ ਅਸਕਰੀ ਵਿੰਗ ਬਣਾ ਦਿੱਤਾ ਉਹਨੂੰ, ਇੰਨਾ ਇਸਤੇਮਾਲ ਕਰ ਲਿਆ ਵੀ ਹੁਣ ਨਾ ਪੁਲਿਸ ਕੋਲ ਕੋਈ ਕੈਪੈਸਿਟੀ ਹੈ ਬਚੀ ਹੈ, ਅਤੇ ਨਾ ਉਹਨਾਂ ਨੂੰ ਪਤਾ ਹੈ, ਨਾ ਉਹਨਾਂ ਦੇ ਕੋਲ ਕੋਈ ਸੋਰਸ ਹੈ, ਨਾ ਕੈਪੈਸਿਟੀ ਹੈ। ਉਹਨਾਂ ਨੇ ਕੱਚੇ ਦੇ ਡਾਕੂਆਂ ਦਾ ਕੀ ਮੁਕਾਬਲਾ ਕਰਨਾ, ਉਹ ਤਾਂ ਬਸ ਹੁਣ ਆਪਣਾ ਵਕਤ ਪੂਰਾ ਕਰ ਰਹੇ ਨੇ। ਅੱਛਾ ਜੀ,
ਅਗਲੀ ਖਬਰ ਜਿਹੜੀ ਹੈ ਉਹ ਸਾਡੀ ਨਤਾਸ਼ਾ ਬੀਬੀ ਦੀ ਹੈ। ਉਹਨਾਂ ਦੀ ਇੱਕ ਨਵੀਂ ਵੀਡੀਓ ਆਈ ਹੈ। ਉਹ ਪਹਿਲਾਂ ਤੁਹਾਨੂੰ ਵੀਡੀਓ ਵਿਖਾ ਦਿੰਦੇ ਆ, ਉਸ ਤੋਂ ਬਾਅਦ ਤੁਸੀਂ ਅਗਲੀ ਗੱਲ ਕਰ ਲੈਣਾ। ਇਹ ਜ਼ਰਾ ਵੇਖੋ। Just a second. Could you know that? You know that? Ladies, कुछ नहीं बोल रहे. Ladies को पुलिस अभी तक नहीं आई, घंटा हो गया. पुलिस ਵੇਖ ਲਈ ਜੇ ਉਹ ਜਿਹੜੀ ਵੀਡੀਓ ਹੈ ਉਹਦੇ 'ਚ ਉਹ ਆਖਣ ਡਈ ਹੈ ਕਿ ਤੁਹਾਨੂੰ ਮੇਰੇ ਬਾਪ ਦਾ ਨਹੀਂ ਪਤਾ, ਤੁਮ ਨਹੀਂ ਜਾਣਤੇ ਮੇਰਾ ਬਾਪ ਕੌਣ ਹੈ। ਲਓ ਜੀ, ਇਹ ਗੱਲ ਜ਼ਰੂਰ ਹੈ ਵੀ ਹੁਣ ਇਹ ਜਾਣਨਾ ਜ਼ਰੂਰ ਪੈਣਾ ਵੀ ਇਹਨਾਂ ਦਾ ਬਾਪ ਕੌਣ ਹੈ। ਹੁਣ ਜਾਂ ਤਾਂ ਫਿਰ ਆਪੇ ਹੀ ਲੋਕੀ ਫਿਲਮ ਦੇਖਣਗੇ ਉਹੀ ਜਿਹੜੀ ਮੈਂ ਤੁਹਾਨੂੰ ਵਿਖਾਈ ਸੀ ਵੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ, ਜਾਂ ਤਾਂ ਉਹ ਗੱਲ ਬਣੇਗੀ, ਅਤੇ ਜਾਂ ਫਿਰ ਬਾਪ ਨੂੰ ਹੀ ਮੇਰਾ ਮਤਲਬ ਹੈ ਕੋਈ ਨਾ ਕੋਈ ਸਜ਼ਾ ਦੇਣੀ ਪਏਗੀ ਕਿ ਬਈ ਇਹੋ ਜਿਹੀ ਤਰਬੀਅਤ ਕੀਤੀ ਹੈ ਵੀ 5 ਬੰਦੇ ਥੱਲੇ ਦੇ ਛੜੇ ਨੇ, ਉਹਨਾਂ ਦੇ ਵਿੱਚੋਂ 2 ਬੰਦੇ ਜਿਹੜੇ ਨੇ ਉਹ ਵਿਚਾਰੇ ਫੌਤ ਹੋ ਗਏ ਸਨ ਉਸੇ ਵੇਲੇ, ਅਤੇ ਉੱਥੇ ਧੀ ਖਲੋ ਕੇ ਪੁੱਛਦੀ ਹੈ ਵੀ ਮੇਰੇ ਅੱਬੇ ਦਾ ਨਹੀਂ ਪਤਾ ਤੁਹਾਨੂੰ ਕੌਣ ਹੈ। ਅਤੇ ਹੁਣ ਮੇਰਾ ਖਿਆਲ ਅੱਬੇ ਦਾ ਪਤਾ ਲੱਗ ਹੀ ਜਾਏ ਵੀ ਕੌਣ ਹੈ, ਮੇਰਾ ਖਿਆਲ ਪੁੱਛ ਹੀ ਲੈਣਾ ਚਾਹੀਦਾ। ਅਤੇ ਬਹਰਹਾਲ ਇਹ ਪੂਰੇ ਸਿਸਟਮ ਦੇ ਉੱਤੇ ਜ਼ਨਾਟੇਦਾਰ ਥੱਪੜ ਹੈ ਇਸ ਔਰਤ ਦਾ। ਉਹਨੂੰ ਪਤਾ ਹੈ ਕਿ ਮੈਨੂੰ ਕੁਝ ਨਹੀਂ ਕਰਨਾ, ਔਰ ਮੈਂ ਤੁਹਾਨੂੰ ਹੁਣ ਹੀ ਦੱਸਦਾ ਕਿਸੇ ਮਾਈ ਦੇ ਲਾਲ ਦੇ ਵਿੱਚ ਜੁਰਤ ਨਹੀਂ ਵੀ ਉਹਨੂੰ ਸਜ਼ਾ ਦੇਵੇ। ਇਹ ਬਿਲਕੁਲ ਜਨਾਬ ਅੱਠੋ ਅੱਠ ਹੋ ਕੇ ਛੁੱਟ ਕੇ ਆਏਗੀ। ਇਸੇ ਕੰਮ ਵਾਸਤੇ ਇਮਰਾਨ ਖਾਨ ਕੋਸ਼ਿਸ਼ ਕਰਦਾ ਹੈ ਕਿ ਰੂਲ ਆਫ ਲਾਅ ਹੋਣਾ ਚਾਹੀਦਾ, ਈਕੁਅਲ ਟਰੀਟਮੈਂਟ ਹੋਣੀ ਚਾਹੀਦੀ ਹੈ ਸਾਰਿਆਂ ਦੇ ਨਾਲ ਰੂਲ ਆਫ ਲਾਅ ਦੇ ਵਿੱਚ। ਲੇਕਿਨ ਇੱਥੇ ਜਿਹੜਾ ਉਹ ਇਹ ਕਰਨਾ ਨਹੀਂ ਚਾਹੁੰਦੇ, ਇਹ ਬਚਾਉਣਾ ਚਾਹੁੰਦੇ ਨੇ ਸ਼ਰਾਫੀਆ ਨੂੰ ਹਰ ਸੂਰਤ, ਇਹੀ ਇਹਨਾਂ ਨੂੰ ਤਕਲੀਫ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹਦੇ ਨਾਲ ਹੀ ਰਿਲੇਟਡ ਤਜਜ਼ੀਆ ਹੈ। ਸਾਇਰਾ ਬਾਨੋ ਸਾਹਿਬਾ ਬਹੁਤ ਹੀ ਬਿਹਤਰੀਨ ਤਜਜ਼ੀਆ ਕਰਦੀਆਂ ਨੇ ਉਹ, ਔਰ ਮੈਂਬਰ ਪਾਰਲੀਮੈਂਟ ਰਹੀਆਂ ਨੇ, ਬੜੀ ਉੱਠਵੀਂ ਗੱਲ ਕਰਦੀਆਂ ਨੇ ਸਾਇਰਾ ਬਾਨੋ ਸਾਡੀ ਭੈਣ ਜਿਹੜੀ ਹੈ। ਉਹਨਾਂ ਆਖਿਆ ਵੀ ਇਹ ਕੀੜੇ ਮਕੌੜੇ ਹੀ ਨੇ ਅਤੇ ਤੇਰੇ ਬਾਪ ਨੂੰ ਕਿੱਥੋਂ ਜਾਣਦੇ ਨੇ, ਔਰ ਰੋਜ਼ ਹੀ ਨਿਜ਼ਾਮ ਦੇ ਉੱਤੇ ਇੱਕ ਜ਼ਨਾਟੇਦਾਰ ਥੱਪੜ ਵੱਜਦਾ। ਲੇਕਿਨ ਉਹਨਾਂ ਕਿਹਾ ਜੀ ਮੇਰਾ ਸਵਾਲ ਇਹ ਵੀ ਇਹਨੂੰ ਬਚਾਉਣ ਵਾਸਤੇ ਏਡੀ ਛੇਤੀ ਉੱਥੇ ਰੇਂਜਰ ਕਿਸ ਤਰ੍ਹਾਂ ਪਹੁੰਚ ਗਈ? ਕਿਤੇ ਰੇਂਜਰ ਨੂੰ ਦੱਸ ਕੇ ਤਾਂ ਨਹੀਂ ਸੀ ਆਈ ਵੀ ਮੈਂ ਗੱਡੀ ਚਾੜਨੀ ਤੇ ਆ ਜਾਣਾ ਤੁਸੀਂ, ਬਸ ਇੱਧਰੋਂ ਗੱਡੀ ਚਾੜੀ ਹੈ, ਲੋਕਾਂ ਜਿਹਨਾਂ ਨੂੰ ਬਾਹਰ ਕੱਢਿਆ ਗੱਡੀ 'ਚੋਂ, ਉੱਥੇ ਰੇਂਜਰ ਅੱਪੜੀ ਸੀ। ਅਤੇ ਵੈਸੇ ਸਵਾਲ ਇਹਨਾਂ ਦਾ ਸਹੀ ਬਣਦਾ ਵੀ ਰੇਂਜਰ ਉੱਥੇ ਕਿਸ ਤਰ੍ਹਾਂ ਅੱਪੜ ਗਈ ਹਰ ਥਾਂ 'ਤੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ, ਔਰ ਉਹ ਇਹ ਹੈ ਕਿ ਰੇਹੜੀ ਬੰਦ ਦਾ 50,000 ਦਾ ਬਿੱਲ ਆਇਆ। 50,000 ਦਾ ਸਮਾਨ ਹੈ ਰੇਹੜੀ 'ਤੇ, ਅਤੇ ਬਿੱਲ ਆਇਆ 1,07,000। ਮੋਟਰਸਾਈਕਲ ਅਤੇ ਬੀਵੀ ਦੀ ਅੰਗੂਠੀ ਵੇਚ ਕੇ 51,000 ਦੀ ਕਿਸ਼ਤ ਜਮ੍ਹਾਂ ਕਰਾਈ। ਮੈਨੂੰ 2 ਕਿਸ਼ਤਾਂ 'ਚ ਕਰਵਾਇਆ ਬਿੱਲ ਜਿਹੜਾ ਸੀ। ਦੂਸਰੀ ਕਿਸ਼ਤ ਜਮ੍ਹਾਂ ਕਰਵਾਉਣੀ ਸੀ ਕਿ 33,000 ਦਾ ਨਵਾਂ ਬਿੱਲ ਆ ਗਿਆ। ਸ਼ਹਿਰੀ ਨੂੰ ਹੁਣ ਸਮਝ ਨਹੀਂ ਆਉਣ ਡਈ ਵੀ ਜਾਵਾਂ ਅਤੇ ਕਿਹੜੇ ਪਾਸੇ ਜਾਵਾਂ। ਅੰਗੂਠੀ ਵੀ ਵੇਚ ਬੈਠਾ, ਮੋਟਰਸਾਈਕਲ ਵੀ ਵੇਚ ਬੈਠਾ, ਅਤੇ ਅੱਧਾ ਬਿੱਲ 'ਚ ਜਮ੍ਹਾਂ ਹੋਇਆ ਪਹਿਲੇ ਮਹੀਨੇ ਦਾ, ਅੱਧਾ ਉਹਦਾ ਵੀ ਰਹਿੰਦਾ ਅਤੇ ਨਵਾਂ ਵੀ ਆ ਗਿਆ। ਉਹਨੂੰ ਹੁਣ ਸਮਝ ਨਹੀਂ ਆਉਣ ਡਈ ਵੀ ਮੈਂ ਕਰਾਂ ਅਤੇ ਕਰਾਂ ਕੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਲਾਹੌਰ ਦੇ ਵਿੱਚ ਇੱਕ ਮੁਨਫਰਦ ਈਵੈਂਟ ਹੋਇਆ। ਸ਼ਰੀਕੇ ਹਯਾਤ ਤਲਾਸ਼ ਕਰਨ ਵਾਸਤੇ ਕੁੜੀਆਂ ਅਤੇ ਮੁੰਡਿਆਂ ਨੇ ਆਪਸ 'ਚ ਮੁਲਾਕਾਤਾਂ ਕੀਤੀਆਂ, ਅਤੇ ਉਸ ਮੁਲਾਕਾਤ ਦੇ ਵਿੱਚ ਉਹਨਾਂ ਨੇ ਇੱਕ ਦੂਜੇ ਨਾਲ ਵਿਆਹ ਕਰਨ ਵਾਸਤੇ ਆਪਣੇ ਵਾਸਤੇ ਵਰ ਲੱਭਿਆ। ਤੁਹਾਨੂੰ ਪਤਾ ਪਹਿਲਾਂ ਤਾਂ ਰਿਸ਼ਤੇਦਾਰ ਹੀ ਕਰਾ ਕਰੂ ਦਿੰਦੇ ਸਨ ਵਿਆਹ, ਫਿਰ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਵੀ ਨਾਈ ਜਾਂ ਮਰਾਸੀ ਉਹ ਰਿਸ਼ਤੇ ਅੱਗੇ ਪਿੱਛੇ ਕਰਕੇ ਕੰਮ ਕਰਾ ਦਿੰਦੇ ਸਨ। ਫਿਰ ਕੰਮ ਗਾਂਹ ਤੁਰਿਆ ਅਤੇ ਰਿਸ਼ਤੇ ਵਾਲੀਆਂ ਜਿਹੜੀਆਂ ਕੋਈ ਉੱਥੇ ਆਪਣਾ ਸ਼ਹਿਰਾਂ 'ਚ ਮਾਸੀਆਂ ਬਣੀਆਂ, ਰਿਸ਼ਤੇ ਵਾਲੀ ਖਾਲਾ ਉਹ ਰਿਸ਼ਤਾ ਕਰਾਉਂਦੀ ਸੀ। ਹੁਣ ਮੁੰਡੇ ਕੁੜੀਆਂ ਨੇ ਕੰਮ ਆਪਣੇ ਹੱਥ 'ਚ ਲਿਆ। ਬਦਲਦਾ ਜ਼ਮਾਨਾ ਹੈ, ਟੈਕਨੋਲੋਜੀ ਹੈ, ਨਾ ਮੈਂ ਕੋਈ ਮੌਲਵੀ ਹੈ ਅਤੇ ਨਾ ਮੈਂ ਕੋਈ ਅਖਲਾਕੀਆਤ ਤੇ ਦਰਸ ਦੇਣ ਦਾ ਮੇਰਾ ਕੋਈ ਕੰਮ ਹੈ। ਇਸ ਲਈ ਮੈਂ ਨਹੀਂ ਆਖਾਂਗਾ ਵੀ ਇਹ ਕੰਮ ਗਲਤ ਹੈ ਜਾਂ ਸਹੀ ਹੈ। ਜ਼ਾਹਿਰ ਹੈ ਬਦਲਦਾ ਜ਼ਮਾਨਾ ਹੈ, ਬਦਲਦੇ ਜ਼ਮਾਨੇ ਦੇ ਨਾਲ ਬਦਲਤੀਆਂ ਜ਼ਰੂਰਤਾਂ ਨੇ। ਤੁਹਾਨੂੰ ਹੀ ਥੋੜ੍ਹਾ ਬਹੁਤ ਆਪਣਾ ਜਿਹੜਾ ਉਹ ਜ਼ੇਨ ਖੋਲ੍ਹਣਾ ਪੈਣਾ ਇਹਨਾਂ ਗੱਲਾਂ ਦੇ ਉੱਤੇ, ਔਰ ਹੁਣ ਇਹ ਬਦਲਦੀਆਂ ਹਕੀਕਤਾਂ ਨੂੰ ਜਿਹੜਾ ਉਹ ਮੰਨਣਾ ਪੈਣਾ। ਲੇਕਿਨ ਬਹਰਹਾਲ ਇਹਦੇ 'ਚ ਮੇਰੀ ਗੁਜ਼ਾਰਿਸ਼ ਸਿਰਫ ਇਹੀ ਹੋਏਗੀ ਕਿ ਬਿਲਕੁਲ ਕਰੋ ਵਿਆਹ ਕਰਨ ਵਾਸਤੇ, ਆਪਣੇ ਵਾਸਤੇ ਵਰ ਲੱਭਣਾ ਕੋਈ ਮਾੜਾ ਕੰਮ ਨਹੀਂ, ਲੇਕਿਨ ਥੋੜ੍ਹਾ ਜਿਹਾ ਕਲਚਰ ਨੂੰ, ਜਿਹੜਾ ਮੌਜੂਦਾ ਕਲਚਰ ਹੈ ਪਾਕਿਸਤਾਨ ਦਾ, ਉਹਨੂੰ ਵੀ ਨਾਲ ਲੈ ਕੇ ਚੱਲੋ ਅਤੇ ਇਹ ਜਿੱਦਤ ਵੀ ਲਿਆਓ। ਬਹਰਹਾਲ ਇਹ ਤੁਹਾਨੂੰ ਦੱਸਣਾ ਸੀ ਵੀ ਇੱਕ ਮੁਕਾਮੀ ਜਿਹੜੀ ਐਪਲੀਕੇਸ਼ਨ ਜਿਹੜੀ ਇੱਕ ਐਪ ਹੈ ਜਿਹੜੀ ਲੋਕਾਂ ਨੂੰ ਮਿਲਵਾਉਂਦੀ ਹੈ ਜਾਂ ਉਹਨਾਂ ਦੇ ਰਿਸ਼ਤੇ ਕਰਵਾਉਂਦੀ ਹੈ, ਉਹਨਾਂ ਨੇ ਇਹ ਇੱਕ ਈਵੈਂਟ ਕਰਵਾਇਆ ਸੀ। 100 ਕੁੜੀਆਂ ਦੇ ਮੁੰਡਿਆਂ ਨੇ ਇਹਦੇ ਵਿੱਚ ਸ਼ਮੂਲੀਅਤ ਇਖਤਿਆਰ ਕੀਤੀ, ਔਰ ਉੱਥੇ ਇੱਕ ਦੂਜੇ ਨਾਲ ਮਿਲ ਕੇ ਅਤੇ ਆਪਣੇ ਵਾਸਤੇ ਰਿਸ਼ਤਾ ਲੱਭਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਬਹੁਤੀ ਮੈਂ ਇਹਦੇ 'ਤੇ ਗੱਲ ਇਸ ਲਈ ਨਹੀਂ ਕਰਾਂਗਾ ਕਿ ਪਹਿਲਾਂ ਹੀ ਪਾਕਿਸਤਾਨ 'ਤੇ ਸਾਹ ਲੈਣ 'ਤੇ ਜੁਰਮਾਨਾ ਹੈ। ਕੋਈ ਬੰਦਾ ਜੋ ਵੀ ਕਰ ਲੈ, ਉੱਥੇ ਤੇ ਕੋਈ ਬੰਦਾ ਆਪਣੀ ਬੁੱਢੀ ਦਾ ਹੱਥ ਫੜ ਲੈ ਅਤੇ ਉੱਤੇ ਫਤਵਾ ਲਾ ਦਿੰਦੇ ਨੇ, ਅਤੇ ਮੈਂ ਹੁਣ ਇਸ ਗੱਲ 'ਤੇ ਫਤਵਾ ਲਾ ਦਿਆਂ ਅਤੇ ਫਿਰ ਮੁੰਡੇ ਅਤੇ ਕੁੜੀਆਂ ਜਾਣ ਅਤੇ ਕਿਹੜੇ ਪਾਸੇ ਜਾਣ। ਬਹਰਹਾਲ ਇਹ ਮੈਂ ਜ਼ਰੂਰ ਕਹਾਂਗਾ ਵੀ ਸਾਡਾ ਜਿਹੜਾ ਇੱਕ ਮਸ਼ਰਕੀ ਕਲਚਰ ਹੈ ਔਰ ਜਿਹੜੀ ਇਸਲਾਮਿਕ ਵੈਲਿਊਜ਼ ਨੇ, ਉਹਨਾਂ ਦੋਵਾਂ ਨੂੰ ਨਾਲ ਰੱਖ ਕੇ ਇਹੋ ਜਿਹੇ ਕੰਮ ਕਰੋ ਜਿਹੜੇ ਵੀ ਨਵੇਂ ਕਰਨੇ ਨੇ। ਮਤਲਬ ਉਹਨਾਂ ਦੀ ਰੌਸ਼ਨੀ 'ਚ ਕਰੋ, ਕੋਈ ਇਹੋ ਜਿਹਾ ਕੰਮ ਨਾ ਕਰੋ ਕਿ ਜਿਹੜਾ ਮਾਸ਼ਰੇ ਦੀ ਇਕਦਾਰ ਨੂੰ ਜਿਹੜਾ ਉਹ ਚੈਲੰਜ ਕਰੇ। ਲੇਕਿਨ ਮੈਂ ਇਸ ਕੰਮ ਦੇ ਖਿਲਾਫ ਨਹੀਂ। ਬਦਲਦੇ ਹੋਏ ਜ਼ਮਾਨੇ ਦੇ ਨਾਲ ਹੁਣ ਚੀਜ਼ਾਂ ਵੀ ਬਦਲਣੀਆਂ ਪੈਣੀਆਂ ਨੇ, ਸੋਚ ਵੀ ਬਦਲਣੀ ਪੈਣੀ ਹੈ, ਅਤੇ ਅਰੇਂਜਮੈਂਟ ਵੀ ਜਿਹੜੇ ਨੇ ਉਹ ਬਦਲਣੇ ਪੈਣੇ ਨੇ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਤੁਹਾਡੇ ਕੋਲ ਚਿੱਠੀ ਪੱਤਰ ਨੇ, ਲੇਕਿਨ ਉਸ ਤੋਂ ਪਹਿਲਾਂ
ਇੱਕ ਅੱਧੀ ਖਬਰ ਹੈ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ। ਗੁਜਰਾਂਵਾਲੇ 'ਚ ਚੇਤੇ ਕਰੋ ਕਿ ਇੱਕ ਬੰਦੇ ਨੇ ਆਪਣੇ ਆਪ ਨੂੰ ਅੱਗ ਲਾਈ ਸੀ। ਅੱਗ ਇਸ ਤੋਂ ਲਾਈ ਸੀ ਵੀ ਉਹਦੀ ਘਰ ਵਾਲੀ ਜ਼ਨਾਨੀ ਜਿਹੜੀ ਅਗਵਾ ਕੀਤੀ ਸੀ। ਪੁਲਿਸ ਵਾਲੇ ਜਿਹੜੇ ਨੇ ਉਹਦਾ ਮੁਕੱਦਮਾ ਨਹੀਂ ਸੀ ਦਰਜ ਕਰਦੇ। ਜਿਹੜੇ ਅਗਵਾ ਕਰਨ ਵਾਲੇ ਸਨ ਮੁਬੈਨਾ ਤੌਰ 'ਤੇ ਉਹ ਤਗੜੇ ਲੋਕ ਸਨ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਸੀ ਹੁੰਦੀ। ਉਹਨੇ ਤੰਗ ਆ ਕੇ ਥਾਣੇ ਦੇ ਵਿੱਚ ਜਾ ਕੇ ਤੇ ਆਪਣੇ ਆਪ ਨੂੰ ਅੱਗ ਲਾ ਲਈ। ਹੁਣ ਤੁਹਾਨੂੰ ਅਸੀਂ ਇਹ ਖਬਰ ਦੇ ਸਕਦੇ ਹਾਂ ਕਿ ਉਹ ਫੌਤ ਹੋ ਗਿਆ ਅਤੇ ਜ਼ਿੰਦਾ ਨਹੀਂ ਰਿਹਾ। ਜ਼ਾਹਿਰ ਹੈ ਜਿਸ ਵੇਲੇ ਉਹਦੀ ਅੱਗ ਬੁਝਾਉਣ ਵਾਸਤੇ ਉੱਤੇ ਪਾਣੀ ਸ਼ਾਣੀ ਪਾਇਆ, ਉਹ ਇਨਫੈਕਸ਼ਨ ਹੋਣੀ ਸੀ। ਫਿਰ ਜੋ ਕੁਝ ਵੀ ਹੋਣਾ ਸੀ ਮੈਡੀਕਲ ਡਾਕਟਰ ਬਿਹਤਰ ਸਮਝਦੇ ਨੇ ਸਾਰੀਆਂ ਗੱਲਾਂ। ਜਲ ਵੀ ਉਹ ਜ਼ਿਆਦਾ ਗਿਆ ਸੀ। ਬਹਰਹਾਲ ਉਹ ਜਾਂਬਰ ਨਹੀਂ ਹੋ ਸਕਿਆ ਔਰ ਵਫਾਤ ਪਾ ਗਿਆ। ਔਰ ਅੱਲਾ ਉਹਦੀ ਮਗਫਰਤ ਫਰਮਾਏ ਔਰ ਜਿਨ੍ਹਾਂ ਨੇ ਉਹਨੂੰ ਇੱਥੋਂ ਤੱਕ ਪਹੁੰਚਾਇਆ ਉਹਨਾਂ ਨੂੰ ਅੱਲਾ ਵੀਆਂ ਮੈਂ ਕੀ ਆਖਾਂ ਉਹਨਾਂ ਦੇ ਬਾਰੇ ਕਿ ਉਹਨਾਂ ਕੋਲੋਂ ਹਿਸਾਬ ਲਵੇ ਇਸ ਗੱਲ ਦਾ, ਇਹੀ ਕਹਿ ਸਕਣਾ। ਹੋਰ ਤਾਂ ਮੈਂ ਇੱਥੇ ਉਹਨਾਂ ਨੂੰ ਕੀ ਆਖਣਾ ਅਤੇ ਕੀ ਨਹੀਂ ਆਖਣਾ। ਅੱਛਾ ਜੀ, ਬਹਰਹਾਲ ਅੱਗੇ ਜਿਹੜੇ ਤੁਹਾਡੇ ਚਿੱਠੀ ਪੱਤਰ ਨੇ, ਕਿਉਂਕਿ ਉਸ ਤੋਂ ਬਾਅਦ ਮੈਂ ਤੁਹਾਨੂੰ ਡਾਕੂ ਸਾਹਿਬ ਦਾ ਜਿਹੜਾ ਪੈਗਾਮ ਵੀ ਸੁਣਾਉਣਾ। ਪਹਿਲਾ ਚਿੱਠੀ ਪੱਤਰ ਹੈ ਕਿ ਉਹਨਾਂ ਨੇ ਤਾਰੀਫ ਕੀਤੀ ਉਹ ਜਿਹੜੀ ਖਾਤੂਨ ਨੇ ਕੱਲ੍ਹ ਮੋਟਰਸਾਈਕਲ ਚੋਰੀ ਹੁੰਦਾ ਜਿਹੜਾ ਉਹ ਫੜਿਆ ਸੀ। ਉਹਨਾਂ ਆਖਿਆ ਜ਼ੁਲਫਕਾਰ ਸਾਹਿਬ ਨੇ ਵੀ ਬੜੀ ਜੁਰਤਮੰਦ ਬੇਟੀ ਹੈ ਕਿਸੇ ਹਲਾਲ ਮਾਂ ਪਿਓ ਦੀ, ਅਤੇ ਇਹਦੇ ਬੱਚੇ ਵੀ ਯਕੀਨਨ ਜੁਰਤਮੰਦ ਹੋਣਗੇ। ਇਹੋ ਜਿਹੀਆਂ ਮਾਵਾਂ ਅਤੇ ਭੈਣਾਂ ਸਾਨੂੰ ਚਾਹੀਦੀਆਂ ਨੇ। ਅੱਛਾ ਜੀ, ਅਗਲਾ ਜਿਹੜਾ ਕੌਮੈਂਟ ਉਹਨਾਂ ਆਖਿਆ ਜੀ ਤਾਸ਼ ਖੇਲਣ ਵਾਲੇ ਅਫਰਾਦ ਵੀ ਗੇਮ ਡੱਕ ਕੇ, ਤਾਸ਼ ਦੀ ਇਹ ਗੇਮ ਨਹੀਂ ਹੁੰਦੀ, ਤਾਸ਼ ਦੀ ਬਾਜੀ ਹੁੰਦੀ ਹੈ, ਬਾਜੀ ਡੱਕ ਕੇ। ਉਹਨਾਂ ਆਖਿਆ ਜੀ ਕਿ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ ਅਤੇ ਇੰਨੀ ਮੁਹੱਬਤ ਹੈ ਤੁਹਾਡੇ ਨਾਲ, ਅੰਨੇਵਾਹੀ ਮੁਹੱਬਤ ਕਰਦੇ ਹੋ ਭਾਈ ਜੀ। ਪਰ ਮੈਂ ਤੁਹਾਡੇ ਨਾਲ ਐਗਰੀ ਕਰਨਾ ਵੀ ਸੀਪ ਲੱਗੀ ਹੋਵੇ ਅਤੇ ਕੌਣ ਡੱਕਦਾ ਤਾਸ਼, ਮੈਨੂੰ ਦੱਸੋ। ਜਾਂ ਰੰਗ ਦੀ ਬਾਜੀ ਚੱਲਣ ਡਈ ਹੋਵੇ ਤਾਂ ਕੋਈ ਬੰਦਾ ਨਹੀਂ ਡੱਕਦਾ। ਉੱਥੇ ਤਾਂ ਬੜੇ ਬੜੇ ਬੰਦੇ ਜਿਹੜੇ ਨੇ ਬੜਾ ਕੁਛ ਹੋਇਆ। ਪੁਲਿਸ ਪੈ ਜਾਏ ਅਤੇ ਲੋਕ ਭੱਜਦੇ ਹੀ ਤਾਸ਼ ਖੇਡੀ ਆਉਂਦੇ ਹੁੰਦੇ ਨੇ, ਪੱਤੇ ਨਾਲ ਸੁੱਟਦੇ ਆਉਂਦੇ ਨੇ। ਤਾਸ਼ ਨਹੀਂ ਰੁਕਦੀ। ਬਹਰਹਾਲ ਜੇ ਤੁਸੀਂ ਮੇਰੇ ਵੀਲੌਗ 'ਤੇ ਰੋਕਦੇ ਹੋ ਤਾਂ ਬੜੀ ਗੱਲ ਹੈ ਤੁਹਾਡੀ। ਅੱਛਾ ਜੀ, ਅਗਲਾ ਕੌਮੈਂਟ ਜਿਹੜਾ ਉਹਨਾਂ ਨੇ ਕੀਤਾ ਹੈ ਕਿ ਉਹ ਵੀ ਇਸ ਖਾਤੂਨ ਨੂੰ ਸਲਾਮ ਕੀਤਾ ਹੈ ਕਿ ਬੜੀ ਤਗੜੀ ਹੈ, ਜ਼ਬਰਦਸਤ ਹੈ, ਉਹਨੂੰ ਚੋਰੀ ਤੋਂ ਬਚਾਇਆ। ਅਤੇ ਉਸ ਤੋਂ ਬਾਅਦ ਇਸ਼ਤਿਆਕ ਸਾਹਿਬ ਨੇ ਵੀ ਇਹਦੇ 'ਤੇ ਕੌਮੈਂਟ ਕੀਤਾ ਹੈ ਕਿ ਜੀ ਬੜੀ ਤਗੜੀ ਹੈ ਭੈਣ ਸਾਡੀ, ਇਹਨੇ ਚੋਰੀ ਤੋਂ ਬਚਾਇਆ, ਅੱਲਾ ਮੀਆਂ ਉਹਨੂੰ ਮਹਿਫੂਜ਼ ਰੱਖੇ। ਉਹਨਾਂ ਨੇ ਵੀ ਇਹਦੇ 'ਤੇ ਗੱਲ ਕੀਤੀ ਹੈ। ਅੱਗੇ ਇਹਨਾਂ ਨੇ ਕੌਮੈਂਟ ਕੀਤਾ ਹੈ ਕਿ ਜਿਹੜਾ ਅਗਰ ਪਿੰਡੀ ਸਿਆਸਤ ਦਾ ਸੋਮਨਾਥ ਹੈ ਅਤੇ ਗਜ਼ਨਵੀ ਦੀ ਤਰ੍ਹਾਂ 16 ਦਫਾ ਨਿਕਲਣਾ ਪਏਗਾ, 17ਵੀਂ ਦਫਾ ਕਾਮਯਾਬ ਹੋ ਜਾਓਗੇ। ਕਿਉਂਕਿ ਉਹਨਾਂ ਆਖਿਆ ਵੀ 17ਵੀਂ ਵਾਰੀ ਤੁਸੀਂ ਕਾਮਯਾਬ ਹੋਵੋਗੇ। ਸੋਮਨਾਥ ਵਾਸਤੇ ਵੀ ਤੁਹਾਨੂੰ ਪਤਾ ਹੀ ਹੈ ਵੀ 16 ਵਾਰ ਨਹੀਂ ਸੀ ਕੰਮ ਬਣਿਆ, 17ਵੀਂ ਵਾਰੀ ਉਹਨਾਂ ਦੇ ਖਿਆਲ ਦੇ ਵਿੱਚ ਉਹ ਫਤਿਹ ਕੀਤਾ ਗਿਆ ਸੀ ਉਹਨਾਂ ਨੂੰ, ਸੋਮਨਾਥ ਦੇ ਮੰਦਿਰ ਨੂੰ। ਅਤੇ ਉਹਨਾਂ ਕਿਹਾ ਇੱਥੇ ਵੀ ਤੁਹਾਨੂੰ 17ਵੀਂ ਵਾਰੀ ਨਿਕਲਣਾ ਪੈਣਾ। ਇਹ ਗੱਲ ਉਹਨਾਂ ਕੀਤੀ ਹੈ। ਅੱਛਾ ਜੀ, ਇੱਕ ਪੁਲਿਸ ਵਾਲਾ ਜਿਹੜਾ ਉਹ ਤਾਂ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਵੀ 29 ਚੱਕ ਦਾ ਜਿਹੜਾ ਪੁਲਿਸ ਵਾਲਾ ਅਗਵਾ ਹੋਇਆ ਸੀ ਅਤੇ ਉਹਨੂੰ ਕਿਸ ਤਰ੍ਹਾਂ ਛੁਡਵਾਇਆ ਉਹਨਾਂ ਨੇ। ਹੁਣ ਤੁਹਾਡੇ ਸਾਹਮਣੇ ਅਸੀਂ ਸ਼ਾਹਿਦ ਲੁੰਡ ਸਾਹਿਬ ਦੀ ਇਹ ਵੀਡੀਓ ਰੱਖਣ ਲੱਗੇ ਹਾਂ, ਇਹ ਸੁਣੋ ਅਤੇ ਉਹਦੇ ਨਾਲ ਹੀ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ। अस्सलाम वालेकुम दोस्तों, प्यारो, सब कैसे हो? ठीक हो दोस्तों? कल से आपको मालूम है ज़िला रहीम यार ख़ान थाना मचका की हदूद में एक वक़ूआ हुआ। उसमें 12 एहलकार शहीद हुए हैं, 6 ज़ख्मी हुए हैं। एक डाकुओं की तरफ से भी मारा गया, एक डाकू ज़ख्मी हुआ। तो वीडियो रिकॉर्ड करने का मकसद ये है कि हमारा न्यूज़ जितने भी है, RY, जियो न्यूज़, बाकी जितने न्यूज़ है, हम रात कल आज से देख रहे थे खबरें, बार बार वो झूठ की बुनियाद पर खबरें दे रहे थे। और सहाफ़ियों ने मिल के एक सियासी लोगों के कहने पर एक यानी कुछ पंजाब की डाकुओं की और कुछ सिंध की डाकुओं की एक यानी पोस्ट बनाया और फिर उसमें नंबर दिया, इनाम का बताया 1-1 करोड़ रुपए। तो ज़िंदगी मौत खुदा की हाथ में है, कोई किसी को मार नहीं सकता है जब तक अल्लाह ना चाहे। बाकी हम उस नंबर पर रब्ता करते हैं कि वो लोग क्या कहते हैं। मैं शाहिद लुंड बलोच बात कर रहा हूँ। अभी नंबर 0333 426 53 है। तो हम इसको कॉल लगाते हैं, इसकी गुफ्तगू आपको भी सुनाते हैं और मिल के सब सुनते हैं। कौन आप कौन बात कर रहे हैं सर? महकमा दाखिला, मैं ज़िला राजनपुर तहसील रुझान कच्चे से बात कर रहा हूँ, शाहिद लुंड बलोच। सर आपने जो ये पोस्ट चलाया हुआ है तकरीबन इसमें 20 डाकुओं की, तो आपने इनामात वगैरह इस तरह का लगाए हुए हैं। तो असल जो सर मुजरिम है, जहाँ मुलाजिम शहीद हुए हैं वहाँ उन लोगों की तो 1-2 नाम भी नहीं है। तो बाकी ये सब पंजाब की लोगों की आपने नाम रख दिया जिनकी कौमी तकरार है, इसी तरह का मामले है। ये तो हम बार बार मीडिया पर। जी सर, ये देखिए मेरी इस जगह से ये नाम है, ठीक है? जी सर। इसमें से अगर आपको किसी का पता है तो बता दें।
सर हम इस तरह मुखबरी तो किसी की नहीं करेंगे, लेकिन पुलिस तो जानता है ना, आप छोटे छोटे सहाफ़ियों के कहने पर इस तरह किसी की सर की कीमत कैसे लगा सकते हैं? इतना वाफिर पैसा है तो गरीबों में बांटे, इस तरह क्यों आप कर रहे हैं? देखिए मेरी बात सुने जी। हम जिस लेवल पे काम करते हैं ना, जी ये मामला हमारे हाथ में नहीं है। हमें डायरेक्शन दी गई है कि इनमें से 20 डाकों के बारे में अगर कोई बंदा जानता है तो उसकी इन्फॉर्मेशन लेके आपसे भेजनी है। सर आपने नाम तो लिस्ट में शामिल कर दिया ना, बेगुनाह लोगों की नाम इसमें शामिल है, तो मैं शायद उन्होंने बात कर रहा हूँ, पहला नाम मेरा रखा गया है। आपको मालूम है मेरे क्या मामलात है और हथियार उठाने का क्या वजह है? आप बगैर वजूहात जाने की आप किस तरह किसी को इस तरह कह सकते हैं या किसी के इनाम रख सकते हैं? आपका जो नाम है ना वो हमने तो आपका शामिल नहीं किया, ठीक है ना। हमें तो डायरेक्शन ऊपर से आई। जी जी सर। हम ऊपर से, मुझे नहीं पता किसने वो शामिल किया हुआ, हमें तो ये कहा गया है कि उनकी इन्फॉर्मेशन आपको देनी। सर आप बिल्कुल दे सकते हैं, लेकिन आप उनसे बात तो कर सकते हैं कि डाकू कौन है, कि किसने ये काम किया, किसने मुलाजिम शहीद किया है। झूठी अफवाह मैं कल से देख रहा हूँ, सुबह से देख रहा हूँ। मैंने कल इंटरव्यू भी किया एक सहाफ़ी के साथ, मैंने उसको सब बातें बताई है कि वहाँ इस तरह मामला हो रहे हैं, मुलाजिम शहीद हो रहे हैं, अफसरों की नादानी की वजह से शहीद हो रहे हैं। अफसर दफ्तरों में बैठे हुए, मुलाजिम बेचारे 4-4 घंटे फोने कर रहे हैं कि हमें यहाँ से निकाला जाए, यहाँ हमें खतरा है। फिर मुलाजिमों को भी नहीं निकाला गया, मुतलका जो SHO है वो खुद मुलाजिमों के साथ नहीं है। फिर ये इनामात रखा गया, फिर नंबर दिया गया है। इस तरह तो नहीं चल सकता है ना सर। मुल्क को, कानून को आप इस तरह देख रहे हैं कि किस तरह देख रहे हैं? मैं आपके जज्बात को ऊपर पहुंचा दूंगा, ठीक है, अपनी हायर अथॉरिटी को। हाँ सर, इस लिस्ट को खत्म करें, दोबारा लिस्ट बनाए, असल डाकुओं की बनाए, जो मुजरिम है उनके बनाए, जिन्होंने ये काम किया उनकी लिस्ट जारी करें ना। बेगुनाह लोगों की हर एरे गेरे की आप इस तरह तो लिस्ट जारी नहीं कर सकते ना। ठीक है मोहतरम, मैं आपका जो ना, आपका जो आपने बातें की है ना, मैं ऊपर पहुंचा दूंगा, ठीक है। ठीक है सर, मेहरबानी, शुक्रिया। अल्लाह।